ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 9 ਅਕਤੂਬਰ 2015 23 ਅਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਅੱਜ ਤੋਂ ਠੀਕ 23 ਸਾਲ ਪਹਿਲਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨਾ ਜੇਲ੍ਹ ਵਿੱਚ ਫਾਂਸੀ ਦੇ ਰੱਸਿਆਂ ਨੂੰ ਹੱਸ-ਹੱਸ ਕੇ ਗਲ ਵਿੱਚ ਪਾਇਆ ਸੀ। ਅੱਜ ਦਾ ਇਹ ਪ੍ਰੋਗਰਾਮ ਅਸੀਂ ਇਹਨਾਂ ਦੋਨਾਂ ਬਹਾਦਰ ਸੂਰਬੀਰਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਤੇ ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ, ਕੱਲਾ ਸ਼ਹੀਦੀ ਦਾ ਚਾਅ ਨਹੀਂ, ਉਹਨਾਂ ਦਾ ਜੀਵਨ, ਉਹਨਾਂ ਦੀ ਰਹਿਣੀ ਬਹਿਣੀ ਤੇ ਉਹਨਾਂ ਦਾ ਅਡਿੱਗ ਵਿਸ਼ਵਾਸ, ਭਰੋਸਾ ਤੇ ਉਹਨਾਂ ਦੇ ਦਗਦਗ ਕਰਦੇ ਚਿਹਰੇ ਜਿਹੜੇ ਕਿ ਅੱਜ ਤੋਂ ਠੀਕ 23 ਸਾਲ ਪਹਿਲਾਂ ਮਹਾਰਾਸ਼ਟਰ ਦੇ ਪੂਨਾ ਸ਼ਹਿਰ ਦੀ ਯਰਬਦਾ ਜੇਲ੍ਹ ਦੇ ਵਿੱਚ ਜਿਵੇਂ ਉਹਨਾਂ ਨੇ ਖਾਲਿਸਤਾਨ ਦਾ ਉਹ ਭਵਿੱਖ ਜਿਸ ਨੂੰ ਉਹਨਾਂ ਨੇ ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਜਿੱਥੇ ਦੁਸ਼ਟ ਸਭਨ ਕੋ ਮੂਲ ਉਪਾਰੰਗ 10ਵੇਂ ਪਾਤਸ਼ਾਹ ਦੇ ਇਸ ਆਦੇਸ਼ ਤੇ ਪਹਿਰਾ ਦਿੱਤਾ, ਉੱਥੇ ਉਹਨਾਂ ਦੇ ਸਾਹਮਣੇ ਉਹ ਭਵਿੱਖ ਦਾ ਦੇਸ਼ ਖਾਲਿਸਤਾਨ ਸੀ ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਔਰ ਜਦੋਂ ਅਸੀਂ ਉਹਨਾਂ ਦਾ ਜੀਵਨ 23 ਸਾਲ ਉਹਨਾਂ ਦੀ ਸ਼ਹਾਦਤ ਨੂੰ ਅੱਜ ਮੁਕੰਮਲ ਹੋ ਗਏ ਨੇ ਜੀ, ਲੇਕਿਨ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦਾ ਉਹ ਹਿੱਸਾ ਜੀਵਨ ਦਾ ਖਾਸ ਤੌਰ ਤੇ ਜਿਹੜਾ ਪੰਥਕ ਸੇਵਾ ਵਿੱਚ ਸਮਰਪਿਤ ਹੋਇਆ ਜੂਨ 84 ਤੋਂ ਬਾਅਦ, ਉਸ ਬਾਰੇ ਤਾਂ ਅਕਸਰ ਜਦੋਂ ਮੈਂ ਉਰਦੂ ਦਾ ਇਹ ਸ਼ੇਅਰ ਦੇਖਦਾ ਤੇ ਫਿਰ ਇਹੀ ਬਿਆਨ ਕਰਨ ਨੂੰ ਬਾਰ-ਬਾਰ ਜੀ ਕਰਦਾ ਕਿ ਸ਼ਹੀਦ ਕੀ ਜੋ ਮੌਤ है वो कौम की हयात है, हयात तो हयात है, मौत भी हयात है। हयात जिंदगी ਨੂੰ ਕਹਿੰਦੇ ਨੇ ਕਿ ਸ਼ਹੀਦ ਦੀ ਜਿਹੜੀ ਮੌਤ ਹੈ ਉਹ ਕੌਮ ਦੀ ਜ਼ਿੰਦਗੀ ਹੈ। ਜਦੋਂ ਉਹ ਜਿਉਂਦੇ ਸਨ, ਅਰਾਊਂਡ ਸਨ, ਸਾਡੇ ਇਸ ਪਲੈਨਟ ਤੇ ਵਿਚਰਦੇ ਸਨ, ਉਦੋਂ ਵੀ ਉਹਨਾਂ ਨੇ ਆਪਣੇ ਜੀਵਨ ਦੇ ਨਾਲ ਕੌਮ ਨੂੰ ਜ਼ਿੰਦਗੀ ਦਿੱਤੀ। ਔਰ ਜਦੋਂ ਉਹ ਇਸ ਫਾਨੀ ਸੰਸਾਰ ਤੋਂ ਚੜ੍ਹਦੀ ਕਲਾ 'ਚ ਰਹਿੰਦਿਆਂ ਤੁਰ ਗਏ ਤੇ ਉਹਨਾਂ ਦਾ ਨਾਂ, ਉਹਨਾਂ ਦੀ ਕੁਰਬਾਨੀ, ਉਹਨਾਂ ਦੇ ਵਲਵਲੇ, ਉਹਨਾਂ ਦੇ ਜਜ਼ਬੇ, ਉਹਨਾਂ ਦੀਆਂ ਲਿਖਤਾਂ ਅੱਜ ਵੀ ਉਵੇਂ ਇਨਸਪਾਇਰ ਕਰਦੀਆਂ। ਮੈਂ ਬਹੁਤ ਚੰਗੇ ਢੰਗ ਨਾਲ ਹਾਲਾਂ ਉਸੇ ਵੇਰਵੇ ਨੂੰ ਕਈ ਵਾਰ ਇਹਨਾਂ 23 ਸਾਲਾਂ 'ਚ ਪੜ੍ਹਿਆ। ਮੈਨੂੰ ਯਾਦ ਹੈ ਕਿ ਜਦੋਂ 9 ਅਕਤੂਬਰ 1992 ਨੂੰ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਐਗਜ਼ੀਕਿਊਟ ਕਰਨ ਦਾ ਸਮਾਂ ਆਇਆ, ਹਾਲਾਂਕਿ ਇਸ ਗੱਲ ਨੂੰ ਬੜਾ ਗੁਪਤ ਰੱਖਿਆ ਗਿਆ ਸੀ ਕਿ ਕਦੋਂ ਉਹਨਾਂ ਨੂੰ ਫਾਂਸੀ ਤੇ ਲਟਕਾਣਾ ਜੀ, ਲੇਕਿਨ ਉਹਨਾਂ ਨੇ ਆਪਣੀ ਹਿੰਮਤ ਦੇ ਨਾਲ 2-3 ਦਿਨ ਪਹਿਲਾਂ ਇਹ ਖਬਰ ਬਾਹਰ ਕੱਢ ਦਿੱਤੀ ਔਰ ਨਤੀਜੇ ਦੇ ਤੌਰ ਤੇ ਦੁਨੀਆ ਭਰ ਦੇ ਵਿੱਚ ਇਹ ਖਬਰ ਸੀ ਕਿ 9 ਅਕਤੂਬਰ ਨੂੰ ਸਵੇਰ ਵੇਲੇ ਉਹਨਾਂ ਨੂੰ ਜਿਹੜਾ ਫਾਂਸੀ ਦਿੱਤੀ ਜਾਣੀ ਹੈ। ਔਰ ਪੰਥਕ ਕਮੇਟੀ ਦੇ ਥੱਲੇ ਇਹ ਪ੍ਰੋਗਰਾਮ ਦਿੱਤਾ ਗਿਆ ਜਿਸ ਨੂੰ ਅਸੀਂ ਉਦੋਂ ਨਾਰਥ ਅਮਰੀਕਾ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਠੀਕ ਉਸ ਸਮੇਂ ਜਦੋਂ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾ ਰਹੀ ਹੋਏਗੀ, ਜਿੱਥੇ ਜਿੱਥੇ ਵੀ ਮੁਲਕ 'ਚ ਜਿਹੜੇ ਟਾਈਮ 'ਚ ਵੀ ਉੱਥੋਂ ਦਾ ਭਾਰਤੀ ਟਾਈਮ ਦਾ ਸਵੇਰੇ 3:30-4 ਦਾ ਟਾਈਮ ਬਣਦਾ ਸੀ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਪਹੁੰਚੀਆਂ ਹੋਈਆਂ ਸਨ ਔਰ ਉਹਨਾਂ ਨੇ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਚੌਪਈ ਸਾਹਿਬ ਦੇ ਪਾਠ, ਵੈਰਾਗਮਈ ਕੀਰਤਨ, ਔਰ ਮੈਨੂੰ ਫਰੀਮੌਂਟ ਯਾਦ ਹੈ ਕਿ ਇੰਨਾ ਵੱਡਾ ਇਕੱਠ ਸੀ ਔਰ ਇੱਕ ਵਰਕਿੰਗ ਡੇ ਹੋਣ ਦੇ ਨਾਤੇ ਵੀ 2 ਦਿਨ ਦੇ ਨੋਟਿਸ ਦੇ ਉੱਤੇ, ਕਿਉਂਕਿ ਉਸ ਤੋਂ ਪਹਿਲਾਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਜਿਹੜਾ ਜੀਵਨ ਸੀ ਉਸ ਨੇ ਕੋਈ ਐਸਾ ਨਹੀਂ ਹੈ ਜਿਹਨੂੰ ਟੱਚ ਨਾ ਕੀਤਾ ਹੋਏ ਜੀ। ਬਹਾਦਰਾਂ ਦੇ ਲਈ ਬਹਾਦਰੀ ਦੀਆਂ ਗਾਥਾਵਾਂ ਸਨ। ਜਿਹੜੇ ਲੋਕ ਇਹ ਸਮਝਦੇ ਨੇ ਕਿ ਕਿਵੇਂ ਜੀਵਨ ਔਰ ਮੌਤ ਦੇ ਵਿਚਕਾਰ ਜਦੋਂ ਲੜਾਈ ਤੁਸੀਂ ਲੜ ਰਹੇ ਹੁੰਦੇ ਹੋ ਉਦੋਂ ਵੀ ਤੁਹਾਡੇ 'ਚ ਹਿਊਮਰ, ਮਖੌਲੀਆ ਅੰਦਾਜ਼, ਜਿਹਦਾ ਵੀ ਕਿਤੇ ਉਹਨਾਂ ਬਾਰੇ ਕਿਤੇ ਨਾ ਕਿਤੇ ਕੁਛ ਨਾ ਕੁਛ ਛਪਦਾ ਰਹਿੰਦਾ ਸੀ, ਉਹਨਾਂ ਦੀਆਂ ਜੇਲ੍ਹ ਚਿੱਠੀਆਂ ਜਿਹੜੀਆਂ ਨੇ ਉਹ ਇੱਕ ਵੱਡੀ ਪ੍ਰੇਰਨਾ ਸੀ। ਔਰ ਉਸ ਤੋਂ ਪਹਿਲਾਂ ਉਹਨਾਂ ਦੇ ਨਾਂ ਦੀ ਦਹਿਸ਼ਤ ਕਿ ਇੱਕੋ ਵੇਲੇ ਖਬਰ ਹੋਣੀ ਕਿ ਜਿੰਦਾ आज लखनऊ में, उससे ही शहर च होना है जिंदा आज कानपुर में, जिंदा आज दिल्ली में,
ਔਰ ਉੱਥੇ ਮਾਵਾਂ ਬੱਚਿਆਂ ਨੂੰ ਸਕੂਲਾਂ 'ਚੋਂ ਆ ਕੇ ਲੈ ਜਾਂਦੀਆਂ ਸੀ, ਸਕੂਲ ਬੰਦ, ਮਾਰਕੀਟਾਂ ਬੰਦ। ਹਾਲਾਂ ਉਦੋਂ ਪੁੱਛਿਆ ਜਾਂਦਾ ਸੀ ਕਿ ਇੱਕੋ ਵੇਲੇ ਇੱਕ ਬੰਦਾ ਲੁਧਿਆਣਾ, ਲਖਨਊ, ਕਾਨਪੁਰ, ਦਿੱਲੀ ਤੇ ਹੈਦਰਾਬਾਦ 'ਚ ਕਿਵੇਂ ਪਹੁੰਚ ਗਿਆ ਜੀ। ਪਰ ਇਹ ਸੀ। ਔਰ ਉਦੋਂ ਬਹੁਤ ਸਾਰੇ ਜਿਹੜੇ ਬਜ਼ੁਰਗ ਜਿਨ੍ਹਾਂ ਨੇ 47 ਤੋਂ ਪਹਿਲਾਂ ਪੇਸ਼ਾਵਰ ਬੈਲਟ 'ਚੋਂ ਆਏ ਸੀ ਜਾਂ ਦੂਜੇ, ਉਹ ਕਹਿੰਦੇ ਸੀ ਕਿ ਭਾਈ ਇਹ ਤਾਂ ਅੱਜ ਦਾ ਹਰੀ ਸਿੰਘ ਨਲੂਆ ਹੈ ਜੀ। ਕਿ ਜਿਵੇਂ ਨਲੂਏ ਦੇ ਨਾਂ ਦੀ ਦਹਿਸ਼ਤ ਸੀ ਔਰ ਅੱਜ ਵੀ ਹੈ, ਇਵੇਂ ਉਹਨਾਂ ਦੀ। ਔਰ ਉਹਨਾਂ ਦਾ ਜੀਵਨ ਜਿਸ ਕਦਰ ਕਲੀਨ, ਸਾਫ਼, ਕਿ ਉਹਨਾਂ ਨੇ ਜਿਹੜੇ ਕਾਰਨਾਮੇ ਕੀਤੇ। ਹੁਣ ਜਨਰਲ ਵੈਦਿਆ ਇੰਦਰਾ ਗਾਂਧੀ ਪਹਿਲੀ ਵੱਡੀ ਦੋਸ਼ੀ ਹੈ ਜਿਸ ਨੇ ਪਲਾਨ ਕੀਤਾ, ਜਿਸ ਦੀ ਸਾਰੀ ਕੋਟਰੀ ਦੇ ਥੱਲੇ ਕਿਵੇਂ ਬਹੁ ਗਿਣਤੀ ਨੂੰ ਖੁਸ਼ ਕਰਨਾ ਹੈ। ਉਹਨਾਂ ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੇ ਸਜ਼ਾ ਯਾਫਤਾ ਕੀਤਾ। ਦੂਸਰਾ ਵੱਡਾ ਕਲਪਰੇਟ ਜਿਹੜਾ ਜਨਰਲ ਵੈਦਿਆ, ਕਿਉਂਕਿ ਉਸ ਤੋਂ ਪਹਿਲਾਂ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਸਿਨਹਾ ਸੀ। ਉਹਨੂੰ ਜਦੋਂ ਇੰਦਰਾ ਗਾਂਧੀ ਨੇ ਉਸ ਦੀ ਭਿਣਕ ਲੈਣੀ ਚਾਹੀ, ਉਹਦੀ ਮਾਨਸਿਕਤਾ ਦੀ ਕਿ ਇਹ ਕੰਮ ਕਰਨਾ, ਉਹਨੇ ਕਿਹਾ ਵੀ ਬਿਲਕੁਲ ਨਹੀਂ। ਉਹਨੇ ਕਿਹਾ ਕਿ ਜੀ ਇਹ ਫੌਜ ਜਿਹੜੀ ਹੈ ਇਹ ਬਾਰਡਰ ਦੇ ਉੱਤੇ ਦੇਸ਼ ਦੀ ਰੱਖਿਆ ਲਈ ਹੈ, ਇਹ ਆਪਣੇ ਦੇਸ਼ ਦੇ ਲੋਕਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਟੈਂਕਾਂ ਨਾਲ ਹਮਲਾ ਕਰਨ ਲਈ ਨਹੀਂ ਹੈ। ਔਰ ਉਹਨੇ ਕਿਹਾ ਕਿ ਵੀ ਇਹ ਤੁਸੀਂ 80,000 ਸਿੱਖ ਫੌਜ 'ਚ ਨੇ, ਇਹ ਕਿਹੜਾ ਕੰਮ ਹੈ। ਔਰ ਇਹੀ ਕਾਰਨ ਸੀ ਕਿ ਉਸ ਤੋਂ ਜੂਨੀਅਰ ਇਹ ਵੈਦਿਆ ਤਿਆਰ ਸੀ ਕਰਨ ਦੇ ਲਈ। ਉਹਨੂੰ ਲਿਆ ਕੇ ਇਧਰ, ਉਹ ਤਾਂ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਕੇ ਚਲਾ ਗਿਆ ਸੀ ਸਿਨਹਾ। ਬਾਅਦ 'ਚ ਉਹਨੇ ਕਿਤਾਬ ਵੀ ਲਿਖੀ ਹੈ ਕਿ ਕਿਵੇਂ ਉਹਦੇ ਤੋਂ ਈਵਨ 1981 'ਚ ਜਦੋਂ ਸੰਤ ਪਿੰਡਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਨੇ ਗ੍ਰਿਫਤਾਰੀ ਦਿੱਤੀ ਹੈ 20 ਸਤੰਬਰ 81 ਨੂੰ, ਉਦੋਂ ਵੀ ਉਹ ਟੈਂਕ ਇਸਤੇਮਾਲ ਕਰਨਾ ਚਾਹੁੰਦੇ ਸੀ ਔਰ ਉਹਨੇ ਰੈਜ਼ਿਸਟ ਕੀਤਾ ਸੀ। ਸੋ ਜ਼ਾਹਰ ਹੈ ਕਿ ਇੰਨਾ ਵੱਡਾ ਕੰਮ ਉਹ ਨੌਜਵਾਨ ਜਿਹੜੇ ਉਸ ਦਾ ਪਿੱਛਾ ਕਰਦੇ ਆ ਪੂਨੇ ਪਹੁੰਚਦੇ ਨੇ, ਜਿੱਥੇ ਰਿਟਾਇਰਮੈਂਟ ਤੋਂ ਬਾਅਦ ਉਹ ਰਹਿ ਰਿਹਾ ਜੀ। ਔਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ। ਹਾਲਾਂ ਜਦੋਂ ਵੈਦਿਆ ਦੇ ਉੱਤੇ ਅਟੈਕ ਹੋਇਆ, ਉਸ ਦੀ ਘਰ ਵਾਲੀ ਨਾਲ ਹੈ, ਗਨਮੈਨ ਨਾਲ ਹੈ, ਪਰ ਉਹਨਾਂ ਨੇ ਸਵਾਏ ਉਸ ਤੋਂ ਜਿਹੜਾ ਦੋਸ਼ੀ ਸੀ ਫੈਸਲਾ ਕਰਨ ਵਾਲਾ, ਕਿਸੇ ਹੋਰ ਨੂੰ ਸਜ਼ਾ ਯਾਫਤਾ ਨਹੀਂ ਕੀਤਾ। ਔਰ ਇਹੀ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਉਹਨਾਂ ਨੇ ਜਦੋਂ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਤੇ ਹਦਾਇਤ ਸੀ ਕਿ ਨਹੀਂ ਤਾਂ ਉਹਨਾਂ ਦੇ ਨਾਲ ਜਿਹੜੇ ਸੀ ਉਹ ਸਾਰੇ ਹੀ ਭੁੰਨੇ ਜਾ ਸਕਦੇ ਸੀ, ਪਰ ਇਹ ਸੀ ਕਿ ਵੀ ਕਿਸੇ ਹੋਰ ਦਾ ਨੁਕਸਾਨ ਨਹੀਂ ਕਰਨਾ। ਔਰ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਕੰਮ ਸਨ, ਜੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੈ ਜੀ, ਉਹਦੇ ਲਈ ਲਲਿਤ ਮਾਕਨ ਹੈ, ਅਰਜਨ ਦਾਸ ਹੈ, ਕਾਨਪੁਰ ਦਾ ਇੱਕ MLA ਜਿਹਨੇ ਕਾਨਪੁਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ, ਇਹਨਾਂ ਸਾਰਿਆਂ ਨੂੰ ਇਹਨਾਂ ਨੇ ਸਜ਼ਾ ਯਾਫਤਾ ਕੀਤਾ। ਔਰ ਇਸ ਸਾਰੇ ਚੋਂ ਜਿਹੜਾ ਉਹਨਾਂ ਦਾ ਜੁਝਾਰੂ ਸਫਾ ਵਿਚਲਾ ਜੀਵਨ ਸੀ ਉਹ ਤਾਂ ਰਿਮਾਰਕੇਬਲ। ਉਸ ਤੇ ਤਾਂ ਹੁਣ ਮਾਸਟਰਮਾਈਂਡ ਜਿੰਦਾ ਸੁੱਖਾ ਫਿਲਮ ਵੀ ਸਾਹਮਣੇ ਆਈ ਔਰ ਉਸ ਫਿਲਮ ਨੇ, ਜਿਨ੍ਹਾਂ ਨੇ ਕਦੇ ਉਹਨਾਂ ਬਾਰੇ ਥੋੜਾ ਬਹੁਤ ਸੁਣਿਆ ਸੀ, ਉਹਨਾਂ ਨੂੰ ਟੱਚ ਕੀਤਾ ਕਿ ਵੀ ਇਸ ਕਿਸਮ ਦੇ ਕਰੈਕਟਰ ਅੱਜ ਦੇ ਯੁੱਗ 'ਚ ਵੀ, ਕਿਉਂਕਿ ਜਦੋਂ ਅਸੀਂ 18ਵੀਂ ਸਦੀ ਦੇ ਆਪਣੇ ਯੋਧਿਆਂ ਨੂੰ ਯਾਦ ਕਰਦੇ ਹਾਂ, ਸਿੰਘਾਂ ਸਿੰਘਣੀਆਂ ਦੀ ਗੱਲ ਕਰਦੇ ਹਾਂ, ਤਾਂ ਬਹੁਤ ਵਾਰੀ ਲੱਗਦਾ ਸੀ ਕਿ ਉਹ ਤਾਂ ਬਹੁਤ ਵੱਡੀਆਂ ਡਿਵਾਈਨ ਸੋਲਸ ਸੀ। ਉਹ ਤਾਂ ਅਸੀਂ ਤਾਂ ਉਵੇਂ ਹੋ ਨਹੀਂ ਸਕਦੇ। ਜਦੋਂ ਅਸੀਂ ਉਹਨਾਂ ਦੀਆਂ ਈਵਨ ਪੇਂਟਿੰਗਸ ਵੀ ਦੇਖਦੇ ਹਾਂ, ਵੱਡੇ ਵੱਡੇ ਕਦਾਵਰ ਔਰ ਉਹਨਾਂ ਦੇ ਚਿਹਰਿਆਂ ਤੇ ਨੂਰ, ਔਰ ਜਿਵੇਂ ਬੇਸ਼ੱਕ ਬਹੁਤ ਵਾਰੀ ਕਲਾਕਾਰਾਂ ਦਾ ਇੱਕ ਆਪਣਾ ਹੁੰਦਾ ਉਹਨਾਂ ਦੀ ਸ਼ਹੀਦੀ ਨੂੰ ਦੇਖ ਕੇ ਜਾਂ ਪੜ੍ਹ ਕੇ, ਭਾਈ ਤਾਰੂ ਸਿੰਘ ਹੋਣ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਹੋਣ ਜਾਂ ਹਰੀ ਸਿੰਘ ਨਲੂਆ, ਉਹਨਾਂ ਜ਼ਮਾਨਿਆਂ 'ਚ ਕੈਮਰੇ ਤਾਂ ਨਹੀਂ ਸਨ ਜੀ। ਲੇਕਿਨ ਜਦੋਂ ਅਸੀਂ ਅੱਜ ਆਪਣੀਆਂ ਇਹਨਾਂ ਸਫਾਂ ਦੇ ਵਿੱਚ ਉਹੀ ਨੌਜਵਾਨ, ਉਹੀ ਕਮੀਜ਼ਾਂ ਪੈਂਟਾਂ 'ਚ, ਉਹੀ ਘਰਾਂ 'ਚ ਭੈਣਾਂ ਭਰਾਵਾਂ ਨਾਲ ਨਿੱਕੇ ਨਿੱਕੇ ਮਜ਼ਾਕ ਕਰਨ ਵਾਲੇ, ਉਹੀ ਜ਼ਿੰਦਗੀ ਦੇ ਚਾਅ, ਉਹੀ ਇਹ ਨਹੀਂ ਹੈ ਵੀ ਆਪਣੇ ਪਰਿਵਾਰ ਨੂੰ, ਜਿਹੜੇ ਉਹਨਾਂ ਦੀਆਂ ਅਖੀਰਲੀਆਂ ਚਿੱਠੀਆਂ ਨੇ ਉਹਦੇ 'ਚ ਉਹਨਾਂ ਨੇ ਆਪਣੀ ਮਾਂ ਨੂੰ, ਜਦੋਂ ਅਖੀਰਲੀ ਮੁਲਾਕਾਤ ਵੀ ਹੈ, ਘੁੱਟ ਕੇ ਉਹਨਾਂ ਨੂੰ ਉਹ ਆਪਣੀ ਮਾਂ ਨੂੰ ਕਹਿੰਦੇ ਨੇ ਕਿ ਮਾਂ ਤੂੰ ਇੰਨੀ ਚੰਗੀ ਹੈ ਕਿ ਮੈਂ ਜਦੋਂ ਵੀ ਮੇਰੀ ਚਾਹਨਾ ਹੈ, ਮੈਂ ਜਦੋਂ ਵੀ ਜੰਮਾਂ ਕਿਸੇ ਵੀ ਜੀਵਨ 'ਚ ਤੂੰ ਹੀ ਮੇਰੀ ਮਾਂ ਹੋ। ਸੋ ਇਹ ਨਹੀਂ ਹੈ। ਇਸੇ ਤਰ੍ਹਾਂ ਛੋਟੀ ਭੈਣ ਦੇ ਨਾਲ, ਔਰ ਇਹ ਸਾਰੇ ਜਿਹੜੇ ਪਾਰਟ, ਇੱਕ ਪਾਸੇ ਇਹ ਜਜ਼ਬਾਤ ਦੀ ਦੁਨੀਆ ਵੀ ਕਾਇਮ ਹੈ, ਦੂਸਰੇ ਪਾਸੇ ਜਿਹੜਾ ਕੌਮ ਦਾ ਫਰਜ਼ ਹੈ, ਕੌਮ ਦੇ ਪ੍ਰਤੀ ਉਹਨਾਂ ਦੀ ਜਿਹੜੀ ਚਾਹਨਾ ਹੈ। ਔਰ ਮੈਂ ਇਹਨਾਂ ਨੇ ਐਤਕੀ 6 ਫਾਰ ਜਸਟਿਸ ਵੱਲੋਂ ਇੱਕ ਬੜਾ ਅੱਛਾ ਇਹਨਾਂ ਨੇ 8-9 ਸਫੇ ਦਾ ਰਾਈਟ ਅਪ, ਜਿਹਦੇ 'ਚ ਕਿ ਉਹਨਾਂ ਨੇ ਅਖੀਰਲੇ 7 ਦਿਨ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹਾਦਤ ਤੋਂ ਪਹਿਲਾਂ ਉਹ ਬੜਾ ਇੱਕ ਵੇਰਵਾ ਦਿੱਤਾ ਹੈ ਉਹਨਾਂ ਦੀਆਂ ਲਿਖਤਾਂ ਦਾ, ਕਿਵੇਂ ਉਹਨਾਂ ਨੇ ਇੱਕ ਤਹਿਲਕਾ ਮਚਾਇਆ ਹੋਇਆ ਹੈ, ਕਿਵੇਂ ਡਾਇਰੈਕਟਰ ਜਨਰਲਸ ਤੋਂ ਲੈ ਕੇ ਔਰ ASPs ਔਰ ਕਿਵੇਂ ਥਰ-ਥਰ ਕੰਬਦੇ ਨੇ, ਜਿਹਨੂੰ ਜਿਹੜਾ ਕੋਈ ਧੱਕਾ ਕਰਨਾ ਚਾਹੁੰਦਾ ਉਹਦਾ ਕਾਲਰ ਫੜ ਕੇ ਉਹਨੂੰ ਥੱਲੇ ਸੁੱਟ ਲੈਂਦੇ ਨੇ। ਔਰ ਉਹ ਬੜੇ ਵੇਰਵੇ ਨਾਲ ਦਿੱਤਾ ਹੈ। ਸੋ ਸਾਡੇ ਕੋਲ ਉਹਨਾਂ ਵਕਤ ਤਾਂ ਨਹੀਂ ਹੈ
ਮੈਂ ਜ਼ਰੂਰ ਰਿਕਮੈਂਡ ਕਰਾਂਗਾ ਕਿ ਇਸ ਦੀ ਸਰਚ ਕਰਕੇ ਉਹਨੂੰ ਜ਼ਰੂਰ ਦੇਖਿਆ ਜਾਏ। ਪਰ ਇਸ ਦੇ ਵਿੱਚ ਹੀ ਕਿਉਂਕਿ ਉਹਨਾਂ ਨੇ ਇੱਕ ਚੰਗਾ ਕੀਤਾ, ਉਹਨਾਂ ਦੀਆਂ ਬੇਸ਼ੱਕ ਮੂਲ ਲਿਖਤਾਂ ਪੰਜਾਬੀ 'ਚ ਨੇ, ਲੇਕਿਨ ਉਹਨਾਂ ਨੇ ਅੰਗਰੇਜ਼ੀ ਦੇ ਵਿੱਚੋਂ ਲੱਥਾ ਕੀਤਾ ਹੈ ਤਾਂ ਕਿ ਜਿਹੜੀ ਯੰਗਰ ਜਨਰੇਸ਼ਨ ਹੈ ਉਹ ਵੀ ਦੇਖ ਸਕੇ ਕਿ ਉਹਨਾਂ ਦੇ ਕਿਉਂ ਜੇ ਸਾਡੀ ਕੌਮ ਦੇ ਵਿੱਚ ਜਿਸ ਸੰਘਰਸ਼ ਨੂੰ ਦਹਿਸ਼ਤਗਰਦੀ ਕਿਹਾ ਜਾਂਦਾ ਹੈ, ਜਿਸ ਇਹਨਾਂ ਨੇ ਪ੍ਰਚਾਰਿਆ ਹੋਇਆ ਹੈ, ਜਿਹਨੂੰ ਕਾਲਾ ਦੌਰ ਬਣਾਇਆ ਹੋਇਆ ਹੈ, ਪਰ ਇਹ ਕਿਉਂ ਜੇ ਸਾਡੇ ਖਾਲਸਾ ਜੀ ਦੇ ਗਗਨ ਦੇ ਚਮਕਦੇ ਸਿਤਾਰੇ ਨੇ। ਔਰ ਉਹਦੇ 'ਚ ਦੋ ਇਸ਼ੂਜ਼ ਦੇ ਉੱਤੇ ਮੈਂ ਉਸ ਰਾਈਟ ਅਪ ਨੂੰ ਜ਼ਰੂਰ ਸਾਂਝਾ ਕਰਾਂਗਾ। ਇੱਕ ਤਾਂ ਸਲੇਵਰੀ ਦੇ ਉੱਤੇ, ਗੁਲਾਮੀ ਤੇ ਉਹਨਾਂ ਨੇ ਕੀ ਕਿਹਾ, ਕਿਉਂਕਿ ਇਹ ਅੰਗਰੇਜ਼ੀ ਵਾਲਾ ਵਰਜ਼ਨ ਹੀ ਮੇਰੇ ਕੋਲ ਹੈ ਔਰ ਜਿਹੜੇ ਸਾਡੇ ਸਰੋਤੇ ਜਾਂ ਦਰਸ਼ਕ ਅੰਗਰੇਜ਼ੀ ਨਾਲ ਜੁੜੇ ਹੁੰਦੇ ਨੇ ਉਹ ਇਸ ਨੂੰ ਸੁਣ ਸਕਦੇ ਨੇ। ਉਹਦੇ 'ਚ ਭਾਈ ਸਾਹਿਬ ਲਿਖਦੇ ਨੇ, ਦੋਨੋਂ ਹੀ ਸਿੰਘ ਸਿੱਖਾ ਜੁੰਦਾ, The end of these evil gangus is not far now, ਕਿ ਹੁਣ ਇਹਨਾਂ ਮਾੜੇ ਗੰਗੂਆਂ ਦਾ ਅੰਤ ਬਹੁਤਾ ਦੂਰ ਨਹੀਂ ਹੈ। ਗੰਗੂ ਇੱਕ ਈਵਲ ਦੇ ਲਈ, ਕਿਉਂਕਿ ਗੰਗੂ ਉਹ ਜਿਹੜਾ ਹੈ ਅਕਿਰਤ ਕਾਣ ਹੈ ਜਿਹਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਜਿਹੜਾ ਉਹ ਜਾ ਕੇ ਸਰਹੰਦ ਦੇ ਵਿੱਚ ਸ਼ਿਕਾਇਤ ਕਰਕੇ ਔਰ ਉਹਨਾਂ ਨੂੰ ਫੜਵਾਇਆ ਸੀ। ਇਸ ਲਈ ਜਿਹੜਾ ਵੀ ਈਵਲ ਹੈ, ਔਰ ਜਦੋਂ ਅਸੀਂ ਗੰਗੂ ਚੰਦੂ ਕਹਿੰਦੇ ਹਾਂ ਇਹਦੇ 'ਚ ਬ੍ਰਹਮਨਿਕਲ ਵਿਚਾਰਧਾਰਾ ਦਾ ਵੀ ਰੋਲ ਆ ਜਾਂਦਾ ਹੈ ਜਾਂ ਉਸ ਵੱਲ ਵੀ ਰੈਫਰੈਂਸ ਹੁੰਦੀ ਹੈ ਜੀ। The end of these evil gangus is not far now, we have won, ਕਿ ਅਸੀਂ ਜਿੱਤ ਗਏ। The entire Sikh community has raised its voice against oppression, ਸਾਰੀ ਸਿੱਖ ਕੌਮ ਨੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ। Whoever fights against oppression has already won, ਕਿ ਜਿਹੜਾ ਵੀ ਜ਼ੁਲਮ ਦੇ ਖਿਲਾਫ ਲੜਦਾ ਹੈ ਉਹ ਪਹਿਲਾਂ ਹੀ ਜਿੱਤ ਜਾਂਦਾ ਹੈ। We are not enslaved, ਅਸੀਂ ਕੋਈ ਗੁਲਾਮ ਨਹੀਂ ਹੈ। We are free because we didn't accept slavery, ਅਸੀਂ ਆਜ਼ਾਦ ਹੈ ਇਸ ਲਈ ਕਿਉਂਕਿ ਅਸੀਂ ਗੁਲਾਮੀ ਕਬੂਲੀ ਨਹੀਂ ਹੈ। We are fighting enslavement, ਅਸੀਂ ਇਸ ਗੁਲਾਮੀ ਦੇ ਖਿਲਾਫ ਲੜ ਰਹੇ ਹਾਂ। We may be imprisoned in jails, but our hearts and minds are free to recite ਨਾਮ and to do ਅਰਦਾਸ for the ਚੜ੍ਹਦੀ ਕਲਾ of the ਪੰਥ। ਅਸੀਂ ਭਾਵੇਂ ਜੇਲ੍ਹਾਂ ਦੇ ਵਿੱਚ ਤਾੜੇ ਹੋ ਸਕਦੇ ਹਾਂ, ਡੱਕੇ ਹੋ ਸਕਦੇ ਹਾਂ, ਪਰ ਸਾਡੇ ਦਿਲ ਔਰ ਦਿਮਾਗ ਜਿਹੜੇ ਕਿ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਨਾਮ ਜਪਦੇ ਨੇ, ਅਰਦਾਸ ਕਰਦੇ ਨੇ ਪੰਥ ਦੀ ਚੜ੍ਹਦੀ ਕਲਾ ਦੇ ਲਈ, ਉਹ ਆਜ਼ਾਦ ਨੇ। These evil gangus can chain our bodies, but they cannot chain our minds, ਕਿ ਇਹ ਮਾੜੇ ਬਦ ਗੰਗੂ ਸਾਡੇ ਸਰੀਰਾਂ 'ਚ ਬੀੜੀਆਂ ਹਥਕੜੀਆਂ ਪਾ ਸਕਦੇ ਨੇ, ਚੇਨ ਸਾਨੂੰ ਕਰ ਸਕਦੇ ਨੇ, ਪਰ ਇਹ ਸਾਡੇ ਦਿਮਾਗਾਂ ਨੂੰ, ਸਾਡੇ ਦਿਲਾਂ ਨੂੰ ਜਿਹੜਾ ਹੈ ਉਹ ਚੇਨ ਨਹੀਂ ਕਰ ਸਕਦੇ, ਉਹਨਾਂ 'ਚ ਕੋਈ ਜਿਹੜਾ ਉਹ ਕੜੀਆਂ ਬੇੜੀਆਂ ਨਹੀਂ ਪਾ ਸਕਦੇ। They cannot change our beliefs with their oppression and torture, ਉਹ ਤਸ਼ੱਦਦ ਕਰਕੇ ਔਰ ਜ਼ੁਲਮ ਕਰਕੇ ਜਿਹੜਾ ਸਾਡੇ ਵਿਸ਼ਵਾਸਾਂ ਨੂੰ ਨਹੀਂ ਬਦਲ ਸਕਦੇ। ਹੁਣ ਇਹ ਹੈ ਸਪਿਰਿਟ, ਔਰ ਅਸੀਂ ਅਕਸਰ ਇਸ ਪ੍ਰੋਗਰਾਮ 'ਚ ਕਹਿੰਦੇ ਹਾਂ ਕਿ ਗੁਲਾਮੀ ਸਟੇਟ ਆਫ ਮਾਈਂਡ ਹੈ। ਇਹ ਆਜ਼ਾਦ ਪੰਛੀ ਨੇ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਮੰਨੇ, ਜਿਸ ਨੂੰ ਕਦੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਤੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰ ਦੇ ਬੰਦੇ ਤੁਰਥੀ ਆਜ਼ਾਦ ਨੇ। ਹੁਣ ਸ਼ਹਾਦਤ ਬਾਰੇ ਉਹਨਾਂ ਦਾ ਕੀ ਕਨਸੈਪਟ ਹੈ, ਕੀ ਕਹਿਣਾ ਹੈ? ਵੀ ਚੋਜ਼ ਅਵਰ ਸ਼ਹੀਦੀ, ਕਿ ਅਸੀਂ ਆਪਣੀ ਸ਼ਹੀਦੀ ਖੁਦ ਚੁਣੀ ਹੈ। If today we face the gallows, do not think that we are being sent there. ਜੇ ਅੱਜ ਅਸੀਂ ਫਾਂਸੀ ਦੇ ਰੱਸੇ ਨੂੰ ਚੁੰਮੇ ਤਾਂ ਇਹ ਨਾ ਸੋਚਣਾ ਕਿ ਕੋਈ ਸਾਨੂੰ ਫਾਂਸੀ ਦੇ ਰੱਸੇ ਤੇ ਭੇਜ ਰਿਹਾ, ਰੱਸਿਆਂ ਤੇ ਭੇਜ ਰਿਹਾ। We are going to the gallows by our own will. ਅਸੀਂ ਆਪਣੇ ਇਰਾਦੇ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਫਾਂਸੀ ਦੇ ਤਖਤੇ ਵੱਲ ਜਾ ਰਹੇ ਹਾਂ। Even after accepting responsibility for our actions, means killing Vaidya, we could have easily been acquitted, ਕਿ ਅਸੀਂ ਭਾਵੇਂ ਮੰਨ ਲਿਆ ਸੀ ਕਿ ਅਸੀਂ ਮਾਰਿਆ ਵੈਦਿਆ ਨੂੰ, ਫਿਰ ਵੀ ਅਸੀਂ ਬੜੀ ਆਸਾਨੀ ਦੇ ਨਾਲ ਛੁੱਟ ਸਕਦੇ ਸੀ। If we wanted, we could have bought out our death. If we wanted, we could have bought out our death for only 1 lakh, ਕਿ ਅਸੀਂ 1 ਲੱਖ ਦੇ ਵਿੱਚ ਆਪਣੀ ਮੌਤ ਜਿਹੜੀ ਹੈ ਉਸ ਤੋਂ ਬਚਾ ਕਰ ਸਕਦੇ ਸੀ ਜੀ। ਇਹ ਹੋਏਗਾ ਕਿ ਸੌਦੇਬਾਜ਼ੀ, ਹਾਲਾਂ ਜਿੰਨੀਆਂ ਗਵਾਹੀਆਂ ਆਈਆਂ ਇੱਕ ਨੂੰ ਛੱਡ ਕੇ ਕੋਈ ਇਹਨਾਂ ਨੂੰ ਪਛਾਣ ਵੀ ਨਹੀਂ ਸੀ ਸਕਿਆ, ਪਰ ਇਹ ਬਾਰ-ਬਾਰ ਜੱਜ ਨੂੰ ਕਹਿੰਦੇ ਰਹੇ ਕਿ ਵੀ ਅਸੀਂ
ਉਸ ਨੂੰ ਸਜ਼ਾ ਯਾਫਤਾ ਕੀਤਾ, ਤੂੰ ਸਾਨੂੰ ਸਜ਼ਾ ਦੇ, ਤੂੰ ਸਾਨੂੰ ਮੌਤ ਦੀ ਸਜ਼ਾ ਦੇ। ਔਰ ਉਹਨਾਂ ਨੇ ਜਦੋਂ ਉਹਨਾਂ ਦਾ ਉਹ ਵੱਡਾ ਕਿੱਸਾ ਹੈ ਸਾਰਾ ਕਿ ਕਿਵੇਂ ਜਿੰਨੀ ਵਾਰੀ ਵੀ ਉਹ ਪੇਸ਼ੀ ਲਈ ਆਉਂਦੇ ਖਾਲਿਸਤਾਨ ਜ਼ਿੰਦਾਬਾਦ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਜੀ। ਔਰ ਜੱਜ ਨੂੰ ਵੀ ਕੰਬੜੇ। ਔਰ ਜਦੋਂ ਜੱਜ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ, ਉਸ ਨੇ ਉਹਨਾਂ ਦੀਆਂ ਫੋਟੋਆਂ ਮੰਗੀਆਂ ਆਪਣੇ ਘਰ ਚਲਾਉਣ ਲਈ, ਉਹਦੇ ਹੱਥ ਕੰਬ ਰਹੇ ਸੀ। ਔਰ ਉਹਨਾਂ ਨੇ ਕਿਹਾ, ਸੁਣਦਿਆਂ ਹੀ ਜੈਕਾਰੇ ਗਜਾਏ ਕਿ ਅੱਜ ਅਸੀਂ ਤੈਨੂੰ ਪਾਰਟੀ ਦੇਣਾ ਚਾਹੁੰਦੇ, ਕਿ ਅਸੀਂ ਬਹੁਤ ਖੁਸ਼ ਹਾਂ ਕਿ ਤੂੰ ਸਾਡੀ ਮਨੋਕਾਮਨਾ ਨੂੰ ਪੂਰਾ ਕੀਤਾ। ਸੋ ਜੱਜ ਨੇ ਵੀ ਇਹ ਕਿਹਾ ਕਿ ਵੀ ਮੈਂ ਇਸ ਕਿਸਮ ਦੇ ਅਨੋਖੇ ਇਨਸਾਨ ਕਦੇ ਨਹੀਂ ਦੇਖੇ ਹੈ ਔਰ ਇਹੀ ਵਰਤਾਰਾ। ਔਰ ਜਦੋਂ ਪਿਛਲੇ ਦਿਨਾਂ 'ਚ ਇੱਕ ਆਰਟੀਕਲ ਬੰਬੇ ਦੇ ਕਿਸੇ ਰਸਾਲੇ ਦੇ ਵਿੱਚ ਆਇਆ ਤਾਂ ਉਹਨੇ ਉਸ ਜਲਾਦ ਨੂੰ, ਉਹਨੇ ਓਵਰਆਲ ਉਹ ਆਰਟੀਕਲ ਤਾਂ ਡੈਥ ਸੈਂਟੈਂਸ ਦੇ ਉੱਤੇ ਸੀ ਕਿ ਜਿਨ੍ਹਾਂ ਲੋਕਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਉਹਨਾਂ ਦੇ ਜਦੋਂ ਕਾਊਂਟਡਾਊਨ ਸ਼ੁਰੂ ਹੁੰਦਾ ਹੈ ਅਖੀਰਲੇ 7 ਦਿਨ, ਇੱਕ ਤੋਂ ਬਾਅਦ ਇੱਕ ਕਮਰਾ ਵੀ ਬਦਲਿਆ ਜਾਂਦਾ ਹੈ, ਕਾਊਂਟਡਾਊਨ ਉਹਨੂੰ ਕਹਿੰਦੇ ਨੇ, ਕਿ ਲੋਕਾਂ ਦੀ ਜਿਹਨਾਂ ਨੂੰ ਫਾਂਸੀ ਦਿੱਤੀ ਜਾਣੀ ਹੁੰਦੀ ਹੈ ਉਹਨਾਂ ਦੀ ਕੀ ਮਾਨਸਿਕ ਅਵਸਥਾ ਹੁੰਦੀ ਹੈ। ਸੋ ਉਹਨੇ ਜਲਾਦ ਨੇ ਬੜੇ ਵੇਰਵੇ ਨਾਲ ਕਿਹਾ ਕਿ ਜੀ ਕਈ ਉਹਨਾਂ ਦਾ ਭਾਰ ਬਿਲਕੁਲ ਘਟ ਜਾਂਦਾ ਹੈ, ਉਹ ਸਕੈਲਟਨ ਬਣ ਜਾਂਦੇ ਨੇ, ਕੁਛ ਨੂੰ ਘੜੀਸ ਕੇ ਲਿਜਾਇਆ ਜਾਂਦਾ ਹੈ, ਕੁਛ ਜਾ ਕੇ ਰੋਂਦੇ ਨੇ, ਕੁਛ ਆਪਣੇ ਬੇਗੁਨਾਹ ਹੋਣ ਦਾ ਜਿਹੜਾ ਉਹ ਪ੍ਰਗਟਾਵਾ ਵੀ ਕਰਦੇ ਨੇ। ਪਰ ਨਾਲ ਹੀ ਉਹਨਾਂ ਨੇ ਕਿਹਾ ਪਰ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਉਹ ਸਨ ਜਿਨ੍ਹਾਂ ਦਾ ਭਾਰ ਵੀ ਵਧਿਆ ਔਰ ਜਿਹੜੇ ਆਪਣੇ ਕੌਮੀ ਆਜ਼ਾਦੀ ਦੇ ਨਾਅਰੇ ਲਾਉਂਦੇ, ਜਿਹੜੇ ਨੇ ਖੁਸ਼ੀ-ਖੁਸ਼ੀ ਫਾਂਸੀ ਦੇ ਰੱਸੇ ਤੇ ਝੂਲੇ। ਸੋ ਇਹ ਜਿਹੜਾ ਪਾਰਟ ਹੈ ਇਹ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਹੈ ਜਦੋਂ ਹੁਣ ਉਹ ਕਹਿ ਰਹੇ ਨੇ ਕਿ ਸ਼ਹੀਦੀ ਅਸੀਂ ਮੰਗ ਕੇ ਲਈਏ। ਔਰ ਇਹਦੇ ਚ ਅੱਗੋਂ ਕਹਿੰਦੇ ਨੇ ਬਟ ਵੀ ਕੰਸੀਡਰ ਗੋਇੰਗ ਟੂ ਦਾ ਗੈਲੋਜ਼ ਐਸ ਦਾ ਬੈਸਟ ਥਿੰਗ ਫॉर ਦਾ ਪੰਥ। ਅਸੀਂ ਇਸ ਲਈ ਚੁਣਿਆ ਫਾਂਸੀ ਦੇ ਤਖਤੇ ਨੂੰ ਕਿ ਇਹ ਪੰਥ ਲਈ ਬਹੁਤ ਵਧੀਆ ਗੱਲ ਹੋਏਗੀ। ਯੋਰ ਵੀਰਸ ਵਿਲ ਹੈਪੀਲੀ ਕਿਸ ਦਾ ਨਿਊਜ਼ ਦੈਟ ਵਿਲ ਹੈਂਗ ਅਸ, ਕਿ ਤੁਹਾਡੇ ਭਰਾ ਬੜੀ ਖੁਸ਼ੀ ਨਾਲ ਉਸ ਰੱਸੇ ਨੂੰ ਚੁੰਮਣਗੇ ਜਿਸ ਦੇ ਨਾਲ ਉਹਨਾਂ ਨੂੰ ਲਟਕਾਇਆ ਜਾਣਾ। ਵਾਟ ਇਜ਼ ਦਿਸ ਵਨ ਲਾਈਫ, ਇਹ ਇੱਕ ਜ਼ਿੰਦਗੀ ਕੀ ਹੁੰਦੀ ਹੈ। ਵੀ ਕੁਡ ਗਿਵ 1 ਲੱਖ ਲਾਈਵਸ ਫॉर ਦਿਸ ਕਾਜ਼, ਅਸੀਂ 1 ਲੱਖ ਜ਼ਿੰਦਗੀਆਂ ਵੀ ਆਪਣੇ ਇਸ ਕਾਜ਼ ਦੇ ਲਈ ਸਮਰਪਣ ਕਰ ਸਕਦੇ ਹਾਂ। ਫॉर ਖਾਲਿਸਤਾਨ we will shed every drop of our blood and will rest only after having achieved it, ਕਿ ਅਸੀਂ ਖਾਲਿਸਤਾਨ ਦੇ ਲਈ ਆਪਣੇ ਖੂਨ ਦਾ ਹਰ ਕਤਰਾ ਬਹਾ ਦੇਾਂਗੇ ਔਰ ਅਸੀਂ ਉਦੋਂ ਹੀ ਆਰਾਮ ਨਾਲ ਬੈਠਾਂਗੇ ਜਦੋਂ ਕਿ ਅਸੀਂ ਇਸ ਨੂੰ ਹਾਸਲ ਕਰ ਲਏ। ਜੀ ਹੁਣ ਇਹ ਛੋਟੀ ਗੱਲ ਨਹੀਂ ਹੈ। ਅਸੀਂ ਜਿਹੜੇ ਲੋਕ ਘਰ ਬੈਠੇ ਆਂ ਢਹਿੰਦੀ ਕਲਾ 'ਚ ਕਮਜ਼ੋਰ ਗੱਲਾਂ ਕਰਦੇ ਨੇ ਔਰ ਅਕਸਰ ਜਦੋਂ ਹੁਣ ਉਹਨਾਂ ਦੇ ਅਸੀਂ ਇਹ ਸਾਰੇ ਵਾਕਿਆਂ ਨੂੰ ਹਰ ਸਾਲ ਅਸੀਂ ਦੁਹਰਾਉਂਦੇ ਹਾਂ, ਕਈ ਵਾਰ ਪ੍ਰੋਗਰਾਮਾਂ 'ਚ ਦੁਹਰਾਉਂਦੇ ਹਾਂ ਔਰ ਉਹਨਾਂ ਦਾ ਜਦੋਂ ਅਸੀਂ ਉਹ ਸਾਰੀਆਂ ਲਿਖਤਾਂ ਦੇਖਦੇ ਹਾਂ ਕਿ ਜਦੋਂ ਸਜ਼ਾ ਹੋ ਗਈ, ਫਾਂਸੀ ਦਾ ਦਿਨ ਵੀ ਮੁਕਰਰ ਹੋ ਗਿਆ ਤੇ ਜਿਹੜਾ ਪੁਲਿਸ ਦਾ ਮੁਖੀ ਹੈ ਉਹਨਾਂ ਨੂੰ ਮਿਲਣ ਆਉਂਦਾ ਹੈ, ਬੜੇ ਦੋਸਤਾਨਾ ਅੰਦਾਜ਼ 'ਚ ਕਹਿੰਦਾ ਕਿ ਜੀ ਜਿੰਦੇ ਹੋਰਾਂ ਨੂੰ ਮੁਖਾਤਬ ਕਰਕੇ ਜੀ ਦੱਸੋ ਤੁਹਾਨੂੰ ਕੀ ਲਾਸਟ ਵਿਸ਼ ਹੈ। ਕਹਿੰਦੇ ਪੂਰੀ ਕਰੋਗੇ? ਉਹ ਕਹਿੰਦੇ ਸਾਡੀ ਥਾਂ ਤੇ ਜੇਲ੍ਹ ਦੇ ਸੁਪਰਡੈਂਟ ਨੂੰ ਲਟਕਾ ਦਿਓ ਫਾਂਸੀ। ਉਹ ਕਹਿੰਦਾ ਵੀ ਉਹ ਵੀ ਖਿੜਖੜਾ ਕੇ ਕਿੰਨੀ ਦੇਰ ਹੀ ਹੱਸਦਾ ਰਿਹਾ। ਫਿਰ ਕਿਉਂਕਿ ਜਿੰਦੇ ਦਾ ਬਹੁਤ ਮਜ਼ਾਈ ਅੰਦਾਜ਼ ਸੀ, ਫਿਰ ਉਹਨਾਂ ਨੂੰ ਕਹਿਣ ਲੱਗਿਆ, ਕਹਿੰਦਾ ਜੀ ਮੈਂ ਤੁਹਾਨੂੰ ਇੱਕ ਜੋਕ ਵੀ ਸੁਣਾਉਂਦਾ। ਕਹਿੰਦਾ ਜੀ ਇਸੇ ਤਰ੍ਹਾਂ ਅਖੀਰਲੀ ਪੁੱਛੀ ਕਿਸੇ ਨੂੰ ਇੱਛਾ ਤੇ ਉਹਨੇ ਕਿਹਾ ਕਿ ਜੀ ਮੇਰਾ ਅਦਵਾਣੇ ਖਾਣ ਨੂੰ ਜੀ ਕਰਦਾ। ਤੇ ਉਹਨੇ ਜਿਹੜੇ ਜੇਲ੍ਹ ਅਧਿਕਾਰੀ ਸੀ ਉਹਨਾਂ ਨੇ ਕਿਹਾ ਜੀ ਅਦਵਾਣਿਆਂ ਦਾ ਤਾਂ ਮੌਸਮ ਹੀ ਨਹੀਂ ਹੈ ਜੀ। ਤੇ ਉਹਨੇ ਕਿਹਾ ਜੀ ਕੋਈ ਨਹੀਂ ਮੈਂ ਵੇਟ ਕਰ ਲਾਂਗਾ ਜਦੋਂ ਤੱਕ ਅਦਵਾਣਿਆਂ ਦਾ ਮੌਸਮ ਆਉਂਦਾ, ਤੁਸੀਂ ਮੈਨੂੰ ਖਵਾ ਕੇ ਹੀ ਤੋਰਿਓ। ਸੋ ਹੁਣ ਇਹ ਅੰਦਾਜ਼। ਔਰ ਫਿਰ ਜਦੋਂ ਤੁਸੀਂ ਡਾਕਟਰ ਦੇ ਨਾਲ ਦੇਖਦੇ ਹੋ ਵੀ ਡਾਕਟਰ ਰੋਜ਼ ਆ ਰਿਹਾ, ਕਿਉਂਕਿ ਜਦੋਂ ਕਾਊਂਟਡਾਊਨ ਸ਼ੁਰੂ ਹੋ ਜਾਂਦਾ ਰੋਜ਼ਾਨਾ ਵੇਟ ਲੈਂਦੇ ਨੇ ਰੋਜ਼ ਆ ਕੇ, ਤੇ ਉਹ ਹੈਰਾਨ ਹੋ ਰਿਹਾ। ਉਹ ਕਹਿੰਦਾ ਵੀ ਕੀ ਗੱਲ ਤੂੰ ਦੇਖ ਸਾਡਾ ਭਾਰ ਵੱਧ ਰਿਹਾ ਕਿ ਨਹੀਂ ਤਾਂ ਹੁਣ ਬਹੁਤੀ ਜਿਹਨਾਂ ਨੂੰ ਇਹ ਦਿੱਤੀ ਜਾਏ ਉਹ ਇਹ ਪਤਾ ਹੋਏ ਕਿ ਜੀ ਮੌਤ ਮਿਲਣੀ ਹੈ ਉਹ ਤਾਂ ਉਹੀ ਸੁੱਕ ਜਾਂਦੇ ਨੇ। ਸੋ ਉਹਨਾਂ ਦਾ ਔਰ ਜਿੱਦਣ ਫਾਂਸੀ ਦੀ ਸਜ਼ਾ ਹੁੰਦੀ ਹੈ ਇੱਕ ਪਾਸੇ ਜੱਜ ਦੇ ਨਾਲ ਉਹਨਾਂ ਦਾ ਜਿਹੜਾ ਡਾਇਲੌਗ ਹੈ, ਫਿਰ ਜਦੋਂ ਉਹ ਜੇਲ੍ਹ ਚ ਆਉਂਦੇ ਨੇ ਤੇ ਬਰਫੀ ਉਹਨਾਂ ਨੇ ਪਹਿਲਾਂ ਤਿਆਰ ਕਰਵਾਈ ਹੋਈ ਹੈ ਤੇ ਉਹ ਵੰਡਦੇ ਨੇ ਤੇ ਉਹ ਕੈਦੀ ਸਮਝਦੇ ਨੇ ਕਿ ਵੀ ਜਿੰਦਾ ਭਾਈ ਜੋ ਹੈ ਉਹ ਅਬ ਆਜ਼ਾਦ ਰਿਹਾ ਹੋਗਾ ਜੀ। ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਉਹ ਲਿਖਦੇ ਨੇ ਆਪਣੇ, ਕਹਿੰਦੇ ਉਹਨਾਂ ਨੇ ਤਾਂ ਬਰਫੀ ਉੱਥੇ ਹੀ ਰਹਿ ਗਏ, ਅਸੀਂ ਖਾਧੀ ਕਹਿੰਦੇ ਫਿਰ। ਸੋ ਇਹ ਜਿਹੜਾ ਪਾਰਟ ਹੈ
ਔਰ ਅਖੀਰ ਵੇਲੇ ਜਿਹੜਾ ਉਹਨਾਂ ਦਾ ਜਦੋਂ ਇੱਛਾ ਹੈ ਉਹਨਾਂ ਦੀ ਸੀ ਕਿ ਅਸੀਂ ਮਿਠਾਈ ਨਾਲ ਲੈ ਕੇ ਜਾਣੀ ਹੈ, ਅਸੀਂ ਜਲਾਦ ਦਾ ਮੂੰਹ ਮਿੱਠਾ ਕਰਵਾਣਾ, ਜਿਹੜਾ ਸਾਡਾ ਮੌਤ ਲਾੜੀ ਦੇ ਨਾਲ ਵਿਆਹ ਰਚਾ ਰਿਹਾ, ਔਰ ਅਸੀਂ ਰੱਸੇ ਜਿਹੜੇ ਨੇ ਆਪ ਆਪਣੇ ਗਲ 'ਚ ਪਾਵਾਂਗੇ। ਹੁਣ ਜਦੋਂ ਉਹਨਾਂ ਦੇ ਪੇਰੈਂਟਸ ਮਾਤਾ ਪਿਤਾ ਔਰ ਸੁੱਖੇ ਹੋਰਾਂ ਦੇ ਮਾਤਾ ਪਿਤਾ, ਉਹ ਵੀ 3 ਭੈਣਾਂ ਦਾ ਇੱਕੋ ਇੱਕ ਭਰਾ, ਇਹ ਸਾਰਾ ਪਰਿਵਾਰ ਉਹਨਾਂ ਨੂੰ ਮਿਲਣ ਆਉਂਦਾ ਹੈ। ਔਰ ਉਸ ਪੀਰੀਅਡ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਵੀ ਲਗਭਗ 30 ਜੀ ਨੇ ਉਹਨਾਂ ਨੂੰ, ਜਿਵੇਂ ਉਹ ਮਿਲਦੇ ਨੇ ਇਕੱਲੇ ਇਕੱਲੇ ਦਾ, ਔਰ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਜਦੋਂ ਸਾਨੂੰ ਫਾਂਸੀ ਦੇ ਉੱਤੇ ਲਟਕਾਇਆ ਜਾ ਰਿਹਾ ਹੋਏ, ਤੁਸੀਂ ਪਹਿਲਾਂ ਬਾਣੀ ਪੜ੍ਹਨੀ ਹੈ, ਫਿਰ ਆਪਣੇ ਪਰਿਵਾਰ ਦੀਆਂ ਭੈਣਾਂ ਦੂਜੇ ਜਿਹੜੇ ਕਜ਼ਨ ਆਈਆਂ ਨੇ ਕਿ ਜੀ ਗਿੱਧਾ ਪਾਉਣਾ ਹੈ, ਤੁਸੀਂ ਸੁਹਾਗ ਦੇ ਗੀਤ ਗਾਉਣੇ ਨੇ, ਕਿਉਂਕਿ ਤੁਹਾਡੇ ਵੀਰੜੇ ਜਿਹੜੇ ਨੇ ਉਹ ਮੌਤ ਲਾੜੀ ਨੂੰ ਵਰਨ ਲਈ ਜਾਣਗੇ। ਸੋ ਇਹ ਜਿਹੜਾ ਅੰਦਾਜ਼ ਹੈ, ਇਹਨੇ ਜਿਹਨੂੰ ਕਹਿੰਦੇ ਨੇ ਵੀ ਮੌਤ ਨੂੰ ਵੀ ਦੰਦਲ ਪੈ ਜਾਣਾ। ਔਰ ਜਿਹੜਾ ਉਹਨਾਂ ਦਾ ਇਰਾਦਾ ਕਿਸ ਕਦਰ ਪੁਖਤਾ ਹੈ, ਕਿਸ ਕਦਰ ਉਹਨਾਂ ਦਾ ਦੀ ਕਲੈਰਿਟੀ ਹੈ। ਜਦੋਂ ਉਹਨਾਂ ਦਾ ਲੈਟਰ ਜਿਹੜਾ ਉਹਨਾਂ ਨੇ ਰਾਸ਼ਟਰਪਤੀ ਨੂੰ ਲਿਖਿਆ ਉਸ ਵੇਲੇ ਦੇ ਨੂੰ, ਔਰ ਯਕੀਨੀ ਬਣਾਇਆ ਕਿ ਸਾਰੇ ਅਖਬਾਰਾਂ ਦੇ ਵਿੱਚ ਉਹ ਛਪੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਲਾ ਦਿੰਦੀਆਂ ਨੇ, ਔਰ ਕਿਵੇਂ ਉਹਨਾਂ ਨੂੰ ਦੁਨੀਆ ਦੇ ਇਤਿਹਾਸ ਦਾ ਗਿਆਨ ਹੈ। ਕਿਹਾ ਜਦੋਂ ਜ਼ੁਲਮ ਹੁੰਦਾ ਹੈ, ਤੁਹਾਡਾ ਦਿੱਲੀ ਤਖਤ ਜ਼ੁਲਮ ਦਾ ਤਖਤ ਹੈ, ਸਾਡਾ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੈ, ਸੱਚ ਹੱਕ ਇਨਸਾਫ ਦਾ ਤਖਤ ਹੈ। ਜਦੋਂ ਤੁਹਾਡੇ ਤਖਤ ਵੱਲੋਂ ਜੋ ਜੂਨ 84 ਚ ਹਮਲਾ ਕੀਤਾ ਗਿਆ, ਤੇ ਇਹੋ ਜਿਹੇ ਜਦੋਂ ਹਾਲਾਤ ਵਾਪਰਦੇ ਨੇ ਕੌਮਾਂ ਦੇ ਨਾਲ, ਫਿਰ ਕੋਈ ਚੀ ਗੁਵੇਰਾ ਬੋਲੀਵੀਆ ਦੇ ਜੰਗਲਾਂ 'ਚ ਬੰਦੂਕ ਨੂੰ ਹਿੱਕ ਨਾਲ ਲਾ ਕੇ ਗੋਲੀ ਦਾ ਨਿਸ਼ਾਨਾ ਬਣਦਾ, ਫਿਰ ਕੋਈ ਨੈਲਸਨ ਮੰਡੇਲਾ 27 ਸਾਲ ਜੇਲ੍ਹਾਂ ਦੇ ਵਿੱਚ ਆਪਣੇ ਲੋਕਾਂ ਦੇ ਲਈ ਖਲੋ ਜਾਂਦਾ, ਫਿਰ ਕੋਈ ਬੰਦਾ ਬਹਾਦਰ ਗੁਰੂ ਦਾ ਥਾਪੜਾ ਲੈ ਕੇ ਜ਼ਾਲਮਾਂ ਨੂੰ ਸਜ਼ਾ ਦੇਣ ਦੇ ਲਈ ਆਪਣੀ ਉਸ ਕੁਟਿਆ ਦਾ ਤਿਆਗ ਕਰਦਾ। ਹੁਣ ਇਹ ਜਿਹੜਾ ਸਾਰਾ ਪਾਰਟ ਹੈ, ਜਦੋਂ ਤੁਸੀਂ ਆਈਡੀਓਲੋਜੀਕਲ ਵਿਚਾਰਧਾਰਕ ਸੇਧ ਦੇਖਦੇ ਹੋ ਜੀ, ਔਰ ਉਹ ਚਾਹ ਦੇਖਦੇ ਹੋ, ਕੌਮ ਦੇ ਨਿਸ਼ਾਨੇ ਪ੍ਰਤੀ ਦ੍ਰਿੜਤਾ ਦੇਖਦੇ ਹੋ, ਔਰ ਮੈਂ ਅਕਸਰ ਇਸ ਪਾਰਟ ਨੂੰ ਦੁਹਰਾਇਆ ਪਿਛਲੇ 2 ਦਿਨ ਤੋਂ ਜਿੰਨੇ ਪ੍ਰੋਗਰਾਮ ਵੀ ਚੱਲ ਰਹੇ ਨੇ, ਕਿ ਬੈਸਟ ਟ੍ਰਿਬਿਊਟ ਹੁੰਦੀ ਹੈ, ਬੈਸਟ ਸ਼ਰਧਾਂਜਲੀ ਹੁੰਦੀ ਹੈ ਜਿਹੜਾ ਤੁਹਾਡਾ ਦੁਸ਼ਮਣ ਦਿੰਦਾ ਹੈ। ਹੁਣ ਜਦੋਂ ਅਸੀਂ 18ਵੀਂ ਸਦੀ ਦੀ ਗੱਲ ਕਰਦੇ ਹਾਂ ਜੀ, ਸਿੱਖਾਂ ਦਾ ਕਰੈਕਟਰ ਕਿੰਨਾ ਉੱਚਾ ਸੀ, ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਉਹ ਜੂਝਦੇ ਸਨ, ਕਿਵੇਂ ਤਲਵਾਰ ਦੇ ਧਨੀ ਸਨ, ਕਿਵੇਂ ਦੁਸ਼ਮਣ ਦੀਆਂ ਔਰਤਾਂ ਨੂੰ ਵੀ ਸਤਿਕਾਰ ਦੇ ਨਾਲ ਵਾਪਸ ਉਹਨਾਂ ਦੇ ਖੈਮਿਆਂ 'ਚ ਪਹੁੰਚਾ ਕੇ ਆਉਂਦੇ ਸਨ। ਤੇ ਕਾਜ਼ੀ ਨੂਰ ਮੁਹੰਮਦ ਜਿਹਨੇ ਇਹ ਅਕਾਊਂਟ, ਜਿਹੜਾ ਜਰਨੈਲ ਵੀ ਸੀ, ਇਤਿਹਾਸਕਾਰ ਵੀ ਸੀ, ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਇਆ, ਜਿਹੜਾ ਵੈਸੇ ਲਿਖਤਾਂ ਦੇ ਵਿੱਚ ਸਿੱਖਾਂ ਨੂੰ ਸੱਗ ਲਿਖਦਾ ਕੁੱਤੇ, ਪਰ ਫਿਰ ਆਪ ਹੀ ਕਹਿੰਦਾ ਵੀ ਇਹਨਾਂ ਨੂੰ ਕੁੱਤੇ ਨਾ ਕਹੋ, ਜੇ ਤੁਸੀਂ ਦੇਖਣਾ ਹੈ ਤਲਵਾਰ ਦਾ ਜੌਹਰ ਕੀ ਹੁੰਦੇ ਨੇ, ਕਦੇ ਇਹਨਾਂ ਦੇ ਸਾਹਮਣੇ ਆਓ, ਕਦੇ ਇਹਨਾਂ ਦਾ ਕਰੈਕਟਰ ਦੇਖੋ। ਸੋ ਅੱਜ ਦੇ ਕੰਟੈਕਸਟ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਉਸ ਵੇਲੇ ਦਾ ਜਿਹੜਾ ਕਮਿਸ਼ਨਰ ਪੁਲਿਸ ਦਿੱਲੀ ਦਾ ਵੇਦ ਮਰਵਾਹਾ, ਜਿਹਨੇ 2 ਵਾਰ ਜਿੰਦੇ ਨੂੰ ਗ੍ਰਿਫਤਾਰ ਕੀਤਾ, ਉਹਨੇ ਰਿਟਾਇਰਮੈਂਟ ਤੋਂ ਬਾਅਦ ਉਹ ਗਵਰਨਰ ਵੀ ਲੱਗਾ, ਉਹਨੇ ਕਿਤਾਬ ਲਿਖੀ ਹੈ ਵੇਦ ਮਰਵਾਹਾ ਨੇ, ਅਨਸਿਵਲ ਵਾਰਸ ਪੈਥੋਲੋਜੀ ਆਫ ਟੈਰਰਿਜ਼ਮ ਇਨ ਇੰਡੀਆ। ਹੁਣ ਉਹਦੇ 'ਚ ਉਹਨੇ ਇੱਕ ਪੂਰਾ ਚੈਪਟਰ ਜਿਹੜਾ ਉਹ ਜਿੰਦੇ ਦੇ ਨਾਂ ਦਿੱਤਾ ਹੈ, ਔਰ ਉਹਦਾ ਉਹਨੇ ਸਿਰਲੇਖ ਹੀ ਦਿੱਤਾ ਹੈ, ਜਿੰਦਾ ਵਾਸ ਨਾਟ ਐਨ ਆਰਡੀਨਰੀ ਮੈਨ, ਕਿ ਜਿੰਦਾ ਇੱਕ ਸਧਾਰਨ ਬੰਦਾ ਨਹੀਂ ਸੀ। ਹੁਣ ਇਹ ਲੰਬਾ ਵੇਰਵਾ ਮੈਂ ਅੱਗੇ ਡਿਸਕਸ ਵੀ ਕੀਤਾ ਹੋਇਆ, ਇਸ ਹਫਤੇ ਦੀ ਲਿਖਤ 'ਚ ਵੀ ਹੈ, ਪਰ ਮੈਂ ਫਿਰ ਵੀ ਥੋੜਾ ਜਿਹਾ ਉਹਦਾ ਹਿੱਸਾ, ਖਾਸ ਤੌਰ ਤੇ ਜਦੋਂ ਬਾਅਦ ਦੇ ਵਿੱਚ ਉਹ ਫੜਿਆ ਜਾਂਦਾ ਜਿੰਦਾ, ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਹੋਇਆ, ਤੇ ਹੁਣ ਉਹ ਜਦੋਂ ਪਹਿਲਾਂ ਉਹਨੇ ਪਹਿਲੀ ਅਰੈਸਟ ਵੇਲੇ ਦਿੱਤਾ ਕਿ ਜਦੋਂ ਮੈਂ ਜਿੰਦੇ ਦੇ ਸਾਹਮਣੇ ਹੋਇਆ, ਔਰ ਮੈਂ ਹੈਰਾਨ ਸੀ ਕਿ ਵੀ ਦਿੱਲੀ 'ਚ ਇੰਨੀਆਂ ਬੈਂਕ ਡਕੈਤੀਆਂ ਹੋਈਆਂ ਤੇ ਸਾਨੂੰ ਆਈਡੀਆ ਵੀ ਨਹੀਂ ਸੀ ਕਿ ਪੰਜਾਬ ਦੇ ਜਿਹੜੇ ਨੇ ਜੁਝਾਰੂ ਉਹਨਾਂ ਨਾਲ ਵੀ ਕੋਈ ਸਬੰਧ ਹੋਏਗਾ, ਪਰ ਜਿੰਦਾ ਜਦੋਂ ਸਾਡੇ ਨੈਟ 'ਚ ਆਇਆ, ਉਹ ਕਹਿੰਦਾ ਇਵੇਂ ਚਸਕੇ ਲਾ ਲਾ ਕੇ ਸੁਣਾ ਰਿਹਾ ਸੀ ਵੀ ਕਿਵੇਂ ਬੈਂਕ ਲੁੱਟੇ ਔਰ ਕਿਵੇਂ ਤੁਹਾਡੀ ਪੁਲਿਸ ਨੂੰ ਜਿਹੜਾ ਉੱਲੂ ਬਣਾਇਆ। ਉਹਨੇ ਕਿਹਾ ਜਦੋਂ ਗੱਲ ਕਰ ਰਹੇ ਸੀ ਅਸੀਂ ਤੇ ਤੁਸੀਂ, ਕਿ ਅਸੀਂ ਖਾਲਿਸਤਾਨ ਦਾ ਆਗੂ ਜਰਨੈਲ ਔਰ ਤੁਸੀਂ। ਫਿਰ ਉਹਨੇ ਕਿਹਾ ਕਿ ਜੀ ਉਹਨੂੰ ਅਸੀਂ ਪੁੱਛਗਿੱਛ ਤੋਂ ਬਾਅਦ ਕਹਿੰਦਾ ਵੀ ਮੈਂ ਬੜਾ ਹੈਰਾਨ ਹੋਇਆ ਵੀ ਇੱਕ ਅੰਮ੍ਰਿਤਸਰ ਦਾ ਸਧਾਰਨ ਜਿਹਾ ਮੁੰਡਾ ਤੇ ਕਿਵੇਂ ਉਹਨੇ ਦਿੱਲੀ ਪੁਲਿਸ ਨੂੰ ਵਕਤ ਪਾਇਆ ਹੈ। ਫਿਰ ਉਹਨੇ ਕਿਹਾ ਜੀ ਅਸੀਂ ਉਹਨਾਂ ਨੂੰ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ, ਕਿਉਂਕਿ ਅਹਿਮਦਾਬਾਦ ਦੇ ਕੁਝ ਡਾਕੇ ਸੀ, ਉਹਨਾਂ 'ਚ
ਉਹਨਾਂ ਦਾ ਨਾਂ ਸੀ ਤੇ ਉੱਥੋਂ ਉਹ ਪੁਲਿਸ ਹਿਰਾਸਤ ਚੋਂ ਫਰਾਰ ਹੋ ਗਏ ਜੀ ਔਰ ਫਿਰ ਉਹਨੇ ਬੜੇ ਮਾਰਕਾ ਖੇਜ਼ ਕੰਮ ਕੀਤੇ, ਲਲਿਤ ਮਾਕਨ ਔਰ ਅਰਜਨ ਦਾਸ ਔਰ ਵੈਦਿਆ ਨੂੰ ਮਾਰਨਾ। ਪਰ ਅਖੀਰ ਚ ਫਿਰ ਦਿੱਲੀ ਦੇ ਵਿੱਚ ਜਦੋਂ ਦੂਸਰੀ ਗ੍ਰਿਫਤਾਰੀ ਹੋਈ ਉਹਦੇ ਚ ਉਹਨਾਂ ਨੇ ਵੇਦ ਮਰਵਾ ਨੇ ਲਿਖਿਆ ਸਬ ਹੈਡਿੰਗ ਦਿੱਤਾ ਹੈ ਦੂਸਰੀ ਮੁਲਾਕਾਤ, ਔਰ ਉਹਦਾ ਐਗਜ਼ੈਕਟ ਉਹਦੀ ਅੰਗਰੇਜ਼ੀ ਦੀ ਕਿਤਾਬ ਹੈ, ਉਹਦਾ ਪੰਜਾਬੀ ਅਨੁਵਾਦ ਹੈ। ਅਗਸਤ 1987 ਵਿੱਚ ਸਿਵਲ ਲਾਈਨਸ ਏਰੀਆ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਜਿੰਦਾ ਸਖਤ ਜ਼ਖਮੀ ਹਾਲਤ ਵਿੱਚ ਦਿੱਲੀ ਪੁਲਿਸ ਨੇ ਦਬੋਚ ਲਿਆ। ਮੈਂ ਆਪਣੇ ਵਾਇਰਲੈਸ ਸੈੱਟ ਤੇ ਜਿੰਦੇ ਦੀ ਗ੍ਰਿਫਤਾਰੀ ਬਾਰੇ ਸੁਣਿਆ ਤੇ ਕੁਝ ਮਿੰਟਾਂ ਵਿੱਚ ਹੀ ਪੁਲਿਸ ਸਟੇਸ਼ਨ ਪਹੁੰਚ ਗਿਆ। ਜਿੰਦੇ ਨੂੰ ਇੱਕ ਸਟ੍ਰੈਚਰ ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ। ਜਦੋਂ ਕਿ ਉਸਨੇ ਮੈਨੂੰ ਵੇਖ ਲਿਆ, ਉਸਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹ ਬੜੀ ਗੰਭੀਰ ਜ਼ਖਮੀ ਹਾਲਤ ਵਿੱਚ ਸੀ, पर फिर भी उसने मैनू मजाकिया लहजे विच कहा, मुबारक हो, अब आपको बहुत बड़ी तरक्की मिलेगी, दिल्ली पुलिस ने मुझे पकड़ लिया है। मेरे सामने वो बंदा सी जिहड़ा मौत दे मूँह विच जा रहा सी, पर वो इन्हां पलां विच भी बेपरवाह होके मजाक कर रहा सी। मैं देख रहा सी कि उसनू अपने कॉज लई महान कुर्बानी करन दी तसल्ली भी सी ते पुलिस नू नीवां विखाउण दा चाह भी। ਉਸ ਦਾ ਫੌਜੀ ਹਸਪਤਾਲ ਵਿੱਚ ਇਲਾਜ ਚੱਲਿਆ ਤੇ ਉਹ ਇੱਕ ਆਪਰੇਸ਼ਨ ਤੋਂ ਬਾਅਦ ਕਰਾਮਾਤੀ ਤੌਰ ਤੇ ਠੀਕ ਹੋ ਗਿਆ। ਮੈਂ ਉਸ ਨੂੰ ਡੀਜੀਪੀ ਕ੍ਰਾਈਮ ਦੇ ਨਾਲ ਹਸਪਤਾਲ ਵਿੱਚ ਵੇਖਣ ਗਿਆ, ਪਰ ਇਸ ਵਾਰ ਮੈਂ ਪੁੱਛਗਿੱਛ ਲਈ ਨਹੀਂ ਸੀ ਗਿਆ, ਪਰ ਉਸ ਇਨਸਾਨ ਨੂੰ ਮਿਲਣ ਗਿਆ ਜਿਸ ਨੇ ਮੇਰੇ ਮਨ 'ਚ ਵੀ ਸਤਿਕਾਰ ਦੀ ਥਾਂ ਬਣਾ ਲਈ ਸੀ। ਮੈਂ ਇਹ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਵਾਲੀਆਂ ਨਹੀਂ ਸਨ, ਬਲਕਿ ਪ੍ਰਸ਼ੰਸਾ ਤੇ ਨਿੱਘ ਵਾਲੀਆਂ ਸਨ। ਹੁਣ ਜੇ ਕਾਜ਼ੀ ਨੂਰ ਮੁਹੰਮਦ ਦੀ ਟ੍ਰਿਬਿਊਟ 18ਵੀਂ ਸਦੀ ਦੇ ਸਿੰਘਾਂ ਦੇ ਕਰੈਕਟਰ ਨੂੰ ਬਿਆਨਦੀ ਹੈ ਤੇ ਇੱਕ ਪੁਲਿਸ ਕਮਿਸ਼ਨਰ ਦਿੱਲੀ ਦਾ ਵੇਦ ਮਰਵਾ ਪੱਕਾ ਨੈਸ਼ਨਲਿਸਟ, ਉਸ ਵੱਲੋਂ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਦਿੱਤੀ ਗਈ ਟ੍ਰਿਬਿਊਟ ਇਹ ਦੱਸਦੀ ਹੈ ਕਿ ਸਾਡੇ ਇਸ ਸੰਘਰਸ਼ ਦੇ ਯੋਧੇ, ਇਹ ਸਾਡੇ ਜਿੰਦੇ ਸੁੱਖੇ ਕਿਹੋ ਜਿਹੇ ਕਰੈਕਟਰ ਦੇ ਮਾਲਕ ਸਨ, ਕਿਵੇਂ ਉਹਨਾਂ ਨੇ ਮੌਤ ਨੂੰ ਕਲੋਲਾਂ ਕੀਤੀਆਂ, ਕਿਵੇਂ ਉਹਨਾਂ ਨੇ ਦੁਸ਼ਮਣ ਦੀਆਂ ਸਫਾਂ ਦੇ ਵਿੱਚ ਵੀ ਜਿਹੜਾ ਉਹ ਐਡਮਿਰੇਸ਼ਨ, ਉਹ ਪ੍ਰਸ਼ੰਸਾ ਲਈ, ਕਿਵੇਂ ਉਹਨਾਂ ਨੇ ਅਖੀਰ 'ਚ ਜਲਾਦ ਤਾਂ ਹੁੰਦਾ ਹੀ ਹੈ ਉਸ ਵੇਲੇ। ਔਰ ਜਦੋਂ ਅੱਜ ਮੈਂ ਲਿਸਟ ਦੇਖ ਰਿਹਾ ਸੀ ਕਿ ਕਿੰਨੇ DIG, ਕਿੰਨੇ ਸੌ ਇੰਸਪੈਕਟਰ, ਕਿੰਨੇ ਪੁਲਿਸ ਆਫਿਸਰ ਲਾਸਟ ਮੂਮੈਂਟ ਦੇ ਉੱਤੇ ਸੀ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ, ਲਗਭਗ 2000 ਬੰਦਾ ਚਾਰ ਚਫੇਰਾ ਜਿਹੜਾ ਉਹ ਘੇਰਿਆ ਹੋਇਆ ਤੇ ਉਹ ਸ਼ਾਨ ਦੇ ਨਾਲ ਜਾ ਰਹੇ ਨੇ। ਔਰ ਅੱਜ ਦੇ ਇਸ 23ਵੇਂ ਸ਼ਹੀਦੀ ਦਿਨ ਦੇ ਮੌਕੇ ਇੱਕ ਸ਼ੇਅਰ ਦੇ ਨਾਲ ਹੀ ਅਸੀਂ ਉਹਨਾਂ ਨੂੰ ਜਿਹੜਾ ਆਪਣੀ ਟ੍ਰਿਬਿਊਟ ਦਿੰਦੇ ਕਿ ਜਿਸ ਸ਼ਾਨ ਸੇ ਕੋਈ मकतल में गया वो शान सलामत रहती है, इस जान की तो कोई बात नहीं, ये जान तो आनी जानी है। जी डॉक्टर साहब, थोड़ा बहुत बहुत शुक्रिया।